ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰ ਇਸ ਸੁਨੇਹੇ ਨੂੰ ਧਿਆਨ ਨਾਲ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ, ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਇਸ ਤੋਂ ਇਲਾਵਾ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ, ਗੁਰਦੁਆਰਾ ਸਾਹਿਬ ਦੀ ਉਸਾਰੀ, ਸਰਾਂ ਦੀ ਉਸਾਰੀ, ਇਹ ਸਾਰੇ ਕਾਰਜ ਚੱਲ ਰਹੇ ਨੇ। ਅਤੇ ਪਿਤਾ ਜੀ ਨੇ ਸੇਵਾਵਾਂ ਦੇ ਵਿੱਚ ਹੋਰ ਵਾਧਾ ਕੀਤਾ। ਬਟਾਲਾ ਰੋਡ ਅੱਡਾ ਗੋਪਾਲਪੁਰਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਨੂੰ ਤੀਸਰਾ ਯੂਨਿਟ ਬਖਸ਼ਿਆ। ਉੱਥੇ ਸਕੂਲ, ਹਸਪਤਾਲ ਔਰ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਬਣਨੀ। ਇਹ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਇਹ 20 ਅਪ੍ਰੈਲ ਨੂੰ ਇਹ ਨਵੀਂ ਜਗ੍ਹਾ ਦੀ ਰਜਿਸਟਰੀ ਹੈ। 25,000 ਗੱਜ ਜਗ੍ਹਾ, ਇਹ 2500 ਰੁਪਇਆ ਇੱਕ ਗੱਜ ਦੀ ਸੇਵਾ ਹੈ। ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਪਿਆਰਿਓ, ਇਹ ਭੂਮੀ ਦਾਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਦੇਣਾ। ਕਿਸੇ ਬੱਚੇ ਦਾ ਜਨਮ ਦਿਨ ਹੈ, ਕੋਈ ਤੁਹਾਡੀ ਮੈਰਿਜ ਐਨਵਰਸਰੀ ਹੈ, ਕੋਈ ਵੀ ਕਾਰਜ ਹੈ, ਉਸ ਸੰਬੰਧ ਦੇ ਵਿੱਚ ਅਸੀਂ ਕਿੰਨੇ ਪੈਸੇ ਲਾ ਦਿੰਦੇ ਹਾਂ। ਪਰ ਇਹ ਮੇਰੀ ਬੇਨਤੀ ਹੈ, ਘਰ ਵਿੱਚ ਵਿਆਹ ਸ਼ਾਦੀ ਆ ਜੇ, ਕਰੋੜਾਂ ਰੁਪਈਏ ਲਾ ਦਿੰਦੇ ਹਾਂ। ਪਰ ਇਹ ਕੋਈ ਵੀ ਖੁਸ਼ੀ ਦਾ ਕਾਰਜ ਹੈ ਨਾ, ਉਸ ਸੰਬੰਧ ਦੇ ਵਿੱਚ ਭੂਮੀ ਦਾਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਸਹਿਯੋਗ ਜ਼ਰੂਰ ਦਿਓ। 1 ਗਜ ਦੀ ਸੇਵਾ, 5 ਗਜ ਦੀ ਸੇਵਾ, 10 ਗਜ ਦੀ ਸੇਵਾ, ਜਿੰਨੀ ਗੁਰੂ ਪਿਤਾ ਜੀ ਨੇ ਤੁਹਾਨੂੰ ਵਿੱਤ ਦਿੱਤੀ ਹੋਈ ਹੈ, ਜ਼ਰੂਰ ਆਪੋ ਆਪਣੀ ਸੇਵਾ। TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਾਨੂੰ ਮੈਸੇਜ ਜ਼ਰੂਰ ਕਰ ਦੇਣਾ ਕਿ ਇੰਨੀ ਸੇਵਾ ਅਸੀਂ ਜਮ੍ਹਾਂ ਕਰਵਾਈ ਹੈ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਪਹੁੰਚ ਸਕੇ। ਆਪ ਜੀ ਆਪਣੀ ਸੇਵਾ ਸਾਨੂੰ Paytm, Google Pay, PhonePe ਵੀ ਕਰ ਸਕਦੇ ਹੋ। 98 150 99 513 98150 89513 ਨੰਬਰ 'ਤੇ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਦਿਓ, ਕਿਉਂਕਿ 20 ਅਪ੍ਰੈਲ ਨੂੰ ਸਮੇਂ ਸਿਰ ਰਜਿਸਟਰੀ ਹੋ ਜੇ। ਮੈਂ 113 ਯੂਨਿਟ ਕਹਿਣਾ, 113 ਤੋਂ ਵੀ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਓ ਰਲ ਮਿਲ ਕੇ ਚੱਲਣ ਦਾ ਵਕਤ ਹੈ। ਸਾਰੀ ਸੰਗਤ ਦੇ ਚਰਨਾਂ ਵਿੱਚ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ, ਬਾਕੀ ਦੇ ਖਰਚਿਆਂ ਨੂੰ ਸੰਕੋਚ ਕੇ, ਬਾਕੀ ਦੇ ਕੰਮਾਂ ਨੂੰ ਸੰਕੋਚ ਕੇ 20 ਅਪ੍ਰੈਲ ਨੂੰ ਜੋ ਇਹ ਨਵੀਂ ਜਗ੍ਹਾ ਦੀ ਰਜਿਸਟਰੀ ਹੋ ਸਕੇ, ਤਾਂ ਜੋ ਸੇਵਾਵਾਂ ਇਸੇ ਤਰ੍ਹਾਂ ਨਿਰੰਤਰਤਾ ਨਾਲ ਜਾਰੀ ਰਹਿ ਸਕਣ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਜੋ ਹੋਰ ਸੰਗਤ ਤੱਕ ਇਹ ਮੈਸੇਜ ਪਹੁੰਚੇ ਔਰ ਸੰਗਤ ਵੱਧ ਤੋਂ ਵੱਧ ਇਸ ਕਾਰਜ ਦੇ ਵਿੱਚ, ਭੂਮੀ ਦਾਨ ਦੇ ਵਿੱਚ ਸਹਿਯੋਗ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ, ਧੰਨ ਬਾਬਾ ਦੀਪ ਸਿੰਘ ਜੀ। ਜੇ ਭਾਵਨਾ ਚੰਗੀ ਹੈ ਨਾ, ਜੇ ਭਾਵਨਾ ਚੰਗੀ ਹੈ ਤੇ ਮਨ ਹੀ ਮੰਦਰ ਹੈ। ਜੇ ਭਾਵਨਾ ਚੰਗੀ ਨਹੀਂ, ਤੂੰ ਭਾਵੇਂ ਗੁਰਦੁਆਰੇ ਵਿੱਚ ਗਿਆ, ਭਾਵੇਂ ਕਿਸੇ ਵੀ ਧਾਰਮਿਕ ਸਥਾਨ ਤੇ ਗਿਆ, ਕਦੀ ਵੀ ਤੇਰੀ ਝੋਲੀ ਭਰ ਹੀ ਨਹੀਂ ਸਕਦੀ। ਕਿਸੇ ਪਿਆਰ ਵਾਲੇ ਨੇ ਬੜੀ ਖੂਬਸੂਰਤ ਬਾਤ ਕਹੀ, ਕਹਿੰਦਾ ਜੇ ਭਾਵਨਾ ਚੰਗੀ ਏ ਤੇ ਮਨ ਹੀ ਮੰਦਰ ਏ। ਜੇ ਆਹਾਰ ਚੰਗਾ ਹੈ, ਖਾਣਾ ਪੀਣਾ ਚੰਗਾ ਹੈ, ਜੇ ਆਹਾਰ ਚੰਗਾ ਹੈ ਤੇ ਤੇਰਾ ਤਨ ਹੀ ਮੰਦਰ ਹੈ। ਫਿਰ ਸੁਣ ਲਓ, ਭਾਵਨਾ ਚੰਗੀ ਹੈ ਤੇ ਤੇਰਾ ਮਨ ਹੀ ਮੰਦਰ ਹੈ। ਆਹਾਰ ਚੰਗਾ ਹੈ, ਤੇਰਾ ਮਨ ਮੰਦਰ ਹੋਣ ਦੇ ਨਾਲ ਤੇਰਾ ਤਨ ਵੀ ਮੰਦਰ ਬਣ ਗਿਆ। ਪਿਆਰਿਆ, ਜੇ ਵਿਚਾਰ ਚੰਗੇ ਨੇ ਨਾ, ਵਿਚਾਰ, ਤੇ ਤੇਰਾ ਦਿਮਾਗ ਵੀ ਮੰਦਰ ਹੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਤੇਰਾ ਦਿਮਾਗ ਵੀ ਇੱਕ ਧਾਰਮਿਕ ਸਥਾਨ ਹੀ ਹੈ, ਧਾਰਮਿਕ ਸਥਾਨ। ਤੇ ਜੇ ਇਹ ਤਿੰਨੇ ਚੀਜ਼ਾਂ ਤੇਰੇ ਕੋਲ ਨੇ ਤੇ ਪਿਆਰਿਆ, ਤੇਰਾ ਜੀਵਨ ਹੀ ਮੰਦਰ ਬਣ ਜਾਏਗਾ। ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ, ਧੰਨ ਬਾਬਾ ਦੀਪ ਸਿੰਘ। ਫਿਰ ਸੁਣ ਲਓ, ਜੇ ਭਾਵਨਾ ਚੰਗੀ ਹੈ ਤੇ ਮਨ ਮੰਦਰ ਹੈ,
ਆਹਾਰ ਚੰਗਾ, ਭੋਜਨ ਖਾਣਾ ਪੀਣਾ ਚੰਗਾ ਤੇ ਤੇਰਾ ਤਨ ਮੰਦਰ ਏ। ਜੇ ਪਿਆਰਿਆ ਤੇਰੇ ਵਿਚਾਰ ਚੰਗੇ ਨੇ ਤੇ ਤੇਰਾ ਦਿਮਾਗ ਮੰਦਰ ਏ। ਤੇ ਜੇ ਤਿੰਨੇ ਚੀਜ਼ਾਂ ਤੇਰੇ ਕੋਲ ਨੇ ਤੇ ਤੇਰਾ ਸਾਰਾ ਜੀਵਨ ਹੀ ਧਾਰਮਿਕ ਸਥਾਨ ਬਣ ਗਿਆ। ਤੇਰਾ ਸਾਰਾ ਜੀਵਨ ਹੀ ਪਵਿੱਤਰ ਬਣ ਗਿਆ। ਤੇਰਾ ਸਾਰਾ ਜੀਵਨ ਹੀ ਦੂਜਿਆਂ ਲਈ ਸਿੱਖਿਆਦਾਇਕ ਬਣ ਗਿਆ। ਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ ਇਸ ਕਰਕੇ ਕੋਸ਼ਿਸ਼ ਕਰੀਏ ਜਿਹੜੀ ਆਪਣੀ ਭਾਵਨਾ ਉਹਨੂੰ ਚੰਗੀਆਂ ਰੱਖੀਏ। ਜਿਹੜਾ ਖਾਣਾ ਪੀਣਾ ਵੀ ਹੈ ਨਾ, ਆਪਣਾ ਆਹਾਰ ਹੈ ਉਹ ਵੀ ਅੱਛਾ ਰੱਖੀਏ ਤੇ ਆਪਣੇ ਵਿਚਾਰ ਵੀ ਅੱਛੇ ਰੱਖੀਏ, ਤਾਂ ਜੋ ਅਸੀਂ ਜੀਵਨ ਦੇ ਵਿੱਚ ਨੇਕ ਇਨਸਾਨ ਬਣੀਏ ਔਰ ਚੰਗਾ ਜੀਵਨ ਬਤੀਤ ਕਰ ਸਕੀਏ। ਸਾਡਾ ਜੀਵਨ ਹੀ ਪੂਜਣ ਯੋਗ ਬਣ ਜਾਵੇ। ਤੇ ਮੇਰੀ ਬੇਨਤੀ ਹੈ, ਜੋ ਅਸੀਂ 3 ਤੋਂ 4 ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਇਕੱਤਰਤ ਹੋ ਕੇ ਬਹਿਨੇ ਆ ਨਾ ਜੀ, ਇਹ ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰਿਓ। ਜ਼ਰੂਰ ਆਪਣਾ ਆਹਾਰ ਵੀ ਚੰਗਾ ਰੱਖੀਏ, ਵਿਚਾਰ ਵੀ ਚੰਗੇ ਰੱਖੀਏ ਤੇ ਆਪਣੀ ਭਾਵਨਾ ਵੀ ਚੰਗੀ ਰੱਖੀਏ, ਤਾਂ ਜੋ ਚੰਗੀ ਸਿੱਖਿਆ ਸਾਡੇ ਅੰਦਰ ਪੱਕੇ ਤੌਰ ਤੇ ਵਸ ਜਾਵੇ ਤੇ ਚੰਗੇ ਇਨਸਾਨ ਬਣਨ ਵੱਲ ਸਾਡੇ ਕਦਮ ਵਧਣੇ ਸ਼ੁਰੂ ਹੋ ਜਾਣ। ਅਗਲੀ ਗੱਲ, ਫੁੱਲ ਭਾਵੇਂ ਕਿੰਨੀ ਵੀ ਉੱਚੀ ਟਾਹਣੀ ਨਾਲ ਕਿਉਂ ਨਾ ਲੱਗਿਆ ਹੋਵੇ, ਖਿੜਿਆ ਰਹਿੰਦਾ ਹੈ। ਫੁੱਲ ਭਾਵੇਂ ਕਿੰਨੀ ਵੀ ਉੱਚੀ ਟਾਹਣੀ ਨਾਲ ਕਿਉਂ ਨਾ ਲੱਗਿਆ ਹੋਵੇ, ਉਹ ਖਿੜਿਆ ਰਹਿੰਦਾ ਹੈ। ਪਤਾ ਕਿਉਂ ਖਿੜਿਆ ਰਹਿੰਦਾ? ਕਿਉਂਕਿ ਉਹ ਜ਼ਮੀਨ ਦੇ ਨਾਲ ਜੁੜਿਆ ਹੋਇਆ। ਖੋ ਵਾਹਿਗੁਰੂ। ਉਸ ਟਾਹਣੀ ਦੀਆਂ ਜਿਹੜੀਆਂ ਜੜ੍ਹਾਂ ਨੇ, ਉਸ ਦਰਖਤ ਦੀਆਂ ਜੜ੍ਹਾਂ ਜ਼ਮੀਨ ਦੇ ਨਾਲ ਲੱਗੀਆਂ ਹੋਈਆਂ ਨੇ। ਫੁੱਲ ਭਾਵੇਂ ਕਿੰਨੀ ਵੀ ਉੱਚੀ ਟਹਿਣੀ ਤੇ ਲੱਗ ਜਾਵੇ, ਖਿੜਿਆ ਰਹਿੰਦਾ ਹੈ ਕਿਉਂਕਿ ਉਹ ਜ਼ਮੀਨ ਦੇ ਨਾਲ ਜੁੜਿਆ ਹੁੰਦਾ ਹੈ। ਇਹ ਮੇਰੀ ਬੇਨਤੀ ਹੈ ਪਿਆਰਿਓ, ਅਸਮਾਨ ਦੇ ਵਿੱਚ ਉੱਡਣ ਦੀ ਮਨਾਹੀ ਕੋਈ ਨਹੀਂ। ਤੁਸੀਂ ਜਿੰਨੀਆਂ ਮਰਜ਼ੀ ਬੁਲੰਦੀਆਂ ਨੂੰ ਛੂਹੋ, ਜਿੰਨੀਆਂ ਮਰਜ਼ੀ ਤੁਸੀਂ ਤਰੱਕੀਆਂ ਕਰੋ, ਜਿੰਨੇ ਮਰਜ਼ੀ ਤੁਸੀਂ ਉੱਚੇ ਉਠੋ, ਕੋਈ ਅਸਮਾਨ ਵਿੱਚ ਉੜਨ ਦੀ ਮਨਾਹੀ ਨਹੀਂ। ਸਿਰਫ ਸ਼ਰਤ ਇੰਨੀ ਹੈ ਕਿ ਅਸਮਾਨ ਵਿੱਚ ਉੜਦਿਆਂ ਉੜਦਿਆਂ, ਅਸਮਾਨ ਵਿੱਚ ਉੜਦਿਆਂ ਉੜਦਿਆਂ ਪਿਆਰਿਆ, ਤੂੰ ਕਦੀ ਵੀ ਜ਼ਮੀਨ ਨੂੰ ਨਜ਼ਰ ਅੰਦਾਜ਼ ਨਾ ਕਰੀਂ। ਆਖੋ ਵਾਹਿਗੁਰੂ ਵਾਹਿਗੁਰੂ। ਅਸਮਾਨ ਵਿੱਚ ਉੜਦਿਆਂ ਉੜਦਿਆਂ ਨਾ ਤੂੰ ਜ਼ਮੀਨ ਨੂੰ ਨਜ਼ਰ ਅੰਦਾਜ਼ ਨਾ ਕਰ। ਜਿਸ ਦਿਨ ਤੂੰ ਜ਼ਮੀਨ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਨਾ, ਫਿਰ ਤੇਰੀ ਉੱਡੀ ਹੋਈ ਉਡਾਨ, ਤੇਰੀ ਭਰੀ ਹੋਈ ਉਡਾਨ, ਤੇਰੀ ਉਚਾਈ ਕਿਸੇ ਕੰਮ ਦੀ ਨਹੀਂ ਰਹਿਣੀ, ਨਹੀਂ ਰਹਿਣੀ। ਕਿਉਂਕਿ ਪੰਛੀਆਂ ਨੂੰ ਵੀ ਪਤਾ ਹੈ ਅਸਮਾਨ ਵਿੱਚ ਉੱਡ ਸਕਦੇ ਆ, ਪਰ ਅਸਮਾਨ ਵਿੱਚ ਟਿਕਣ ਦਾ ਟਿਕਾਣਾ, ਰਹਿਣ ਦਾ ਟਿਕਾਣਾ ਨਹੀਂ ਹੁੰਦਾ, ਉਹ ਤੇ ਜ਼ਮੀਨ ਤੇ ਬਣਾਉਣਾ ਪੈਣਾ ਹੈ। ਉਚਾਈਆਂ 'ਚ ਉੱਡਣ ਦੀ ਮਨਾਹੀ ਕੋਈ ਨਹੀਂ, ਪਰ ਸ਼ਰਤ ਹੈ ਜ਼ਮੀਨ ਨੂੰ ਕਦੀ ਵੀ ਨਜ਼ਰ ਅੰਦਾਜ਼ ਨਾ ਕਰ। ਮਤਲਬ ਕਿ ਜਿੰਨੀਆਂ ਮਰਜ਼ੀ ਬੁਲੰਦੀਆਂ ਹਾਸਲ ਕਰੋ, ਪਰ ਅੰਦਰੋਂ ਨਿਮਾਣੇਪਨ ਦਾ ਜਿਹੜਾ ਗਹਿਣਾ ਹੈ ਨਾ, ਉਹ ਨਹੀਂ ਲੱਥਣ ਦੇਣਾ ਪਿਆਰਿਓ। ਨਿਮਾਣੇਪਨ ਦਾ ਜਿਹੜਾ ਗਹਿਣਾ ਹੈ ਨਾ, ਉਹਨੂੰ ਕਿਸੇ ਕੀਮਤ ਤੇ ਵੀ ਆਪਣੇ ਅੰਦਰੋਂ ਜਾਣ ਨਹੀਂ ਦੇਣਾ। कबीर ना हम किया ना करेंगे, ना कर सके शरीर, क्या जानो किछ हर किया, भए कबीर कबीर। रखो वाहिगुरू वाहिगुरू। धन गुरु रामदास जी, धन गुरु रामदास जी। मेरी बेनती है जिथे जिथे भी बैठे हो ना, चौंकड़े मारो ते प्यार नाल आखो ना जी, धन बाबा दीप सिंह जी। अगली गल ये भी बड़ी प्यारी है और जीवन ਦੇ ਵਿੱਚ ਬੜੀ ਕੰਮ ਆਏਗੀ। ਕਈ ਬੰਦੇ ਨੇ ਨਾ ਇਹੋ ਜਿਹੇ ਮੈਂ ਦੇਖੇ ਨੇ ਆਪਣੀ ਲਾਈਫ ਦੇ ਵਿੱਚ, ਕਈ ਬੰਦੇ ਜਿਹੜੇ ਬੜੀ ਹੀ ਟਾਈਮ ਦੀ ਬਰਬਾਦੀ ਕਰਦੇ ਨੇ। ਕਦੀ ਵੀ ਟਾਈਮ ਦੀ ਬਰਬਾਦੀ ਨਾ ਕਰਿਆ ਕਰੋ। ਜਿੰਨਾ ਵੀ ਹੋਵੇ ਟਾਈਮ ਨੂੰ ਲੇਖੇ ਵਿੱਚ ਲਾਓ। ਭਾਵੇਂ ਜੇ ਤੁਸੀਂ ਕੰਮ ਕਰ ਰਹੇ ਹੋ ਨਾ, ਇੱਕ ਸਿਸਟਮ ਮਿੱਥਿਆ ਹੋਵੇ, ਮਿੱਥਿਆ ਗੱਲ ਤਾਂ ਬਣੇਗੀ। ਮੈਂ ਕਈ ਵਾਰੀ ਕਹਿਣਾ, ਅੱਗੇ ਵੀ ਮੈਂ ਤੁਹਾਨੂੰ ਬੇਨਤੀ ਕੀਤੀ ਹੋਈ ਹੈ, ਇੱਕ ਸਿਸਟਮ ਬਣਾਈਏ ਵਕਤ ਦਾ। ਇੰਨੇ ਵਜੇ ਮੈਂ ਅੰਮ੍ਰਿਤ ਵੇਲੇ ਉੱਠਣਾ ਹੈ,
इन्ने बजे मैं इशनान करना है, इन्ने बजे मैं नितनेम करना है, इन्ने बजे मैं सैर करनी, इन्ने बजे मैं नाश्ता पानी करना है, उस तो बाद इन्ने तो इन्ने मैं अपना कारोबार करना है, कम कार करना है, अपनी ड्यूटी देनी है। ते बेशक अपने वक्त दे विच अपने टाइम टेबल दे विच आ भी सैटिंग कर लो, इन्ने तो इन्ने बजे तक मैं टीवी देखना है, इन्ने तो इन्ने बजे तक मैं रोजाना मोबाइल चलाउणा। ये नहीं मूँह चुके जिन्ना मर्जी 6-6 घंटे टीवी देखते गए, मूँह चुके बस 6-6 5-5 घंटे मोबाइलों ते कदी फेसबुक कदी व्हाट्सएप आही चीज़ां चलाउंदे गए। हर चीज सिस्टम दे नाल करिए, वक्त दी कदर करनी सीखिए। जेड़े वक्त दी कदर नहीं ना करदे, एक दिन आउंदा वक्त उन्हां दी कदर करनी छड़ देंदा है। समय दी कदर करिए। हरमंदर साहिब वेखो, एक एक मिनट कदर दे विच रखिया होया, एक एक मिनट सिस्टम दे विच उत्थे सारा कारज चलदा है, सारियां सेवावां चलदियां ने। जेड़ी चौंकी है, जिन्ने बजे भी समय उस चौंकी दा उन्ने बजे ही होना, एक मिनट दा अग्गा पिछा नहीं। जेड़े गुरु दे कीर्तनीए ने हाजरी भरनी है कीर्तन दी, जेड़ा समय उस तो एक मिनट पहले भी नहीं, उस तो एक मिनट बाद भी समाप्ति नहीं। कितनी प्यारी ये चीज गुरु रामदास जी दे दर दे उत्ते सानू सीखण लई मिल रही है। ये थोड़ी है कीर्तन जेड़े उत्थे कीर्तनीए कर रहे उन्हां नू रस नहीं आ रहा। इन्नियां इन्नियां बख्शियां रूहां, इन्ने इन्ने प्यारे ओ कीर्तनी जथे, सारियां दे चरणां दे उत्ते साडा सिर झुकदा है। असीं तरसदे हां उस अस्थान दे उत्ते हाजरी भरन दे लई, ते ओ रूहां दी किन्नी कमाई होएगी जिहड़ियां निता प्रति उत्थे हाजरियां भरदियां ने। ये थोड़ी उन्हां नू रस नहीं आ रहा। जे 3 ਤੋਂ 4 दा समय ते 4:30 वज गए, भावें 3 ਤੋਂ 4 ਦਾ समय ਤੇ समाप्ति वेले चलो जी 4:15 वजा ली है, 3 ਦੀ जगह ਤੇ ਅਸੀਂ 3:30 शुरू कर ली है। नहीं, हर कम सिस्टम दे विच हो रहा है, हर कम वक्त दे अनुसार हो रहा है। मैं जिहड़ी गल करन लगा, वक्त, इज्जत ते एतबार, फिर सुन लो, वक्त, इज्जत ते एतबार इहो जे परिंदे ने जे एक वारी उड़ जान ते वापस नहीं आउंदे। आखो वाहिगुरू। इस करके मेरी बेनती, वक्त दी कदर करिए, इज्जत दूजियां दी करनी सीखिए, तां जो दूजियां वालों तुहानू भी इज्जत मिले। अपना आचरण सही रखिए, अपना चरित्र अपना करैक्टर सही रखिए। ते प्यारिओ, जिंदगी विच इहो जिहा कम भी ना करिए जिस कम नूं करन दे नाल किसे दा एतबार तेरे उत्तों उठ जावे, विश्वास उठ जावे। क्योंकि वक्त, इज्जत ते एतबार इहो जे परिंदे ने, इहो जे पंछी ने जेड़े एक बारी उड़ जान दोबारा वापस परत के नहीं आउंदे। आखो धन गुरु रामदास जी, धन गुरु रामदास जी। प्यार नाल आखो न जी, धन बाबा दीप सिंह जी। देखो, जिहड़ी अगली मैं गल करन लगा, फ्रूट नालों ड्राई फ्रूट हमेशा महंगा विकदा है। गल सुनियो, फ्रूट नालों ड्राई फ्रूट हमेशा महंगा विकदा है, क्योंकि ड्राई फ्रूट इहो जे फल हुंदे ने जेड़े वरिष्ठ नागरिक बन चुके ने, जिवें कहंदे आ ना, ये सीनियर सिटीजन ने। ये ड्राई फ्रूट इहो जे ने जेड़े किन्ने किन्ने समय तो पक रहे ने, जिवें सीनियर सिटीजन ने, साडे घरां दे विच बजुर्ग ने, ड्राई फ्रूट भी इहो जे ने। इस करके मेरी बेनती है, जिवें असी ड्राई फ्रूट दी कदर करदे आ ना प्यारिओ, घट्टो घट इन्नी इज्जत ते अपने घरदिआं नूं दईए ना, बजुर्गां नूं, जिन्हां ने सारा समा अपनी लाइफ दा अपने उपर हंडाया है, जिन्हां ने उतरा चढ़ा दियां कई पौड़ियां चढ़ियां ने, कई उतरियां ने, जिन्हां ने कई दुख सुख दे समय अपनी लाइफ विच वेखे ने। जे असी फ्रूट नालों ज्यादा ड्राई फ्रूट दी कदर करदे आ, ते जिन्हां ने सारा जीवन हंडाए ने, सुख दुख अपने उपर, प्यारिओ असी उन्हां बजुर्गां दी कदर क्यों नहीं करदे? जेड़े वरिष्ठ नागरिक ने, जेड़े सीनियर सिटीजन ने,
साडे भावें वो मापे ने, भावें वो साडे वड्डे भैन भाई ने, भावें वो साडे प्यारे इर्द गिर्द रहन वाले ने। ये मेरी बेनती है, बजुर्गां दी वड्डियां दी कदर करो ते अपनियां जड़ां दे विच हमेशा प्यार दा पानी देंदे रहो, क्योंकि जे जड़ हरी है ना फिर प्यारिया दरखत दियां टाणियां दरखत दे फल सब ठीक रहणगे, खरे भरे रहणगे। ते जे जड़ सुक गई फिर गल नहीं बननी। आखो धन गुरु रामदास जी, धन गुरु रामदास जी। प्यार नाल आखो न जी धन बाबा दीप सिंह। जेड़े वड्डे बजुर्ग ने, जेड़े सियाणे ने, जेड़े गुणां दे विच वड्डे ने, जेड़े उम्र दे विच भी वड्डे ने, उन्हां दी कदर करनी सिखिए। आप सबरो परिवार सवारो, सारे आखो समाज आपे ही सवर जाएगा। प्यार नाल सारे फतेह बुला दियो। वाहिगुरु जी का खालसा, वाहिगुरु जी की फतेह। जेड़े जेड़े प्रेमियां ने अजे तक ये समागम शेयर नहीं किया, यूट्यूब दा, फेसबुक दा लिंक हर सोशल मीडिया साइट दे उत्ते शेयर करो और उन्हां नूं अगे बेनती करो कि वो भी अगां 5-5 10-10 ग्रुपां दे विच ये मैसेज शेयर करन। ते उस तों बाद कन्फर्म करना ना भुल्लो बई तूं किन्नियां नूं शेयर कीता है समागम, किन्नियां नूं तूं ये समागम भेजिया, तू वेखिया कि नहीं वेखिया, कन्फर्म जरूर करिया करो। ये मेरी बेनती है। शब्द पढ़िए। गुरु अर्जन देव पातशाह जी का उच्चारण किया। गुरु ग्रंथ साहिब जी के 186 अंग के उत्ते दर्ज, जांका मीत साजन है समिया, तिस जन कहो कहो कांकी कमियां। आओ इस शब्द का रल मिल के सारे गायन करिए, कोई रसना खाली न रहे। जांका मीत साजन है समिया, तिस जन को कहो काकी कमिया। धन गुरु रामदास जी। जांका मीत साजन है समिया, तिस जन को कहो आकी कमिया। जाका मीत साजन है समिया, तिस जन को कहो आकी कमिया। जाका मीत साजन है समिया, तिस जन को कहो काकी कमिया। गुरु रामदास जी प्यार नाल आखो जी धन बाबा दीप सिंह जी। जो की प्रीत गोबिंद से उलोगी, दुख दर्द प्रमता का पागी। गोबिंद से उलागी, दुख दर्द प्रमता का पागी। दुख दर्द प्रमता का पागी। जाका मीत साजन है समिया, इस जन को कहो काकी कमिया। जाका मीत साजन है समिया, इस जन को कहो काकी कमिया। जाका मीत साजन है
जन को कहो काकी कमियां। जाका मीत साजन है समिया, इस जन को कहो काकी कमियां। गुरु रामदास जी प्यार नाल लखन जी, धन बाबा दीप सिंह जी। रस हर रस है आयो, सो अन रस नाही लपटायो। जो को रस हर रस है आयो, सो अन रस नाही लपटायो। सो अन रस नाही लपटायो। जाका मीत साजन है समिया, इस जन को कहो काकी। गुरु रामदास जी जाका मीत साजन है सन खंडे वाला, इस जन को कहो काकी कमियां। जाको मीत साजन है समिया, तिस जन को कहो काकी कमियां। जाका मीत साजन है समिया, तिस जन को कहो काकी कमियां। जाका मीत साजन है समिया, तिस जन को कहो काकी कमियां। जाका मीत साजन है समिया, इस जन को कहो काकी कमियां। गुरु रामदास खंडे वाले जो को कहिया दर गए चले, सोत किसको नदर ले आवे तले। जो को कहिया दर गए चले, सो किसको नदर ले आवे तले। सो किसको नदर ले आवे तले। जाका मीत साजन है समिया, इस जन को
समिया, इस जन को कहो काकी कमिया। इस जन को कहो काकी कमिया, इस जन को कहो काकी कमिया, इस जन को कहो काकी कमिया, इस जन को कहो काकी कमिया। जाका मीत साजन है समिया, इस जन को कहो काकी कमिया। जाका मीत साजन है समिया, इस जन को कहो काकी कमिया। किछ ताका होए, नानक तो को सदा सुख होए। जाका सब किछ ताका होए, नानक तो को सदा सुख होए, नानक तो को सदा सुख होए। जाका नीत साजन है समिया, इस जन को कहो काकी कमिया। जाका मीत साजन है समिया, इस जन को कहो काकी कमिया। जाका मीत साजन है समिया, इस जन को कहो काकी कमिया। जाका मीत साजन है समिया, इस जन को कहो काकी कमिया। इस जन को कहो काकी कमिया, इस जन को कहो काकी कमिया। इस जन को कहो काकी कमिया, इस जन को कहो काकी कमिया। आप सवारे में मिले, मैं मिले सुख होए। फरीदा जे तू मेरा खोए रखे, जे तू मेरा होए रखे, जे तू मेरा, जे तू मेरा होए रहे। सब जग तेरा 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 होए। जाका मीत साजन है समिया, इस जन को कहो काकी कमिया। जाका
ਵਾਹਿਗੁਰੂ 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 सारी संगत तको धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो न धन बाबा दीप सिंह जी। हुण जिस बंदे नूं ये यकीन हो गया, जिन्नू ये विश्वास हो गया, जिदे अंदर ये भरोसा आ गया कि मेरा सज्जन है, मेरा प्रभु, मेरा मित्र हर थां ते ही व्यापक है, हर जगह ते मेरे नाल है, हर जगह ते सच्चाई है। जिन्नू इस गल दा यकीन बन गया ना कि वो सज्जन, वो परमेश्वर, वो मित्र, वो मेरा दोस्त, वो मेरा गुरु रामदास, मेरा खंडेयाला बाबा हर जगह ते व्यापक है, हर जगह ते मेरे नाल है।
ते सच्चाई है दसो फिर उस बंदे नूं किसी भी शै दी कोई थुड़ रह सकती है? कदी भी नहीं थुड़ रहेगी उन्होंने, जिन्हों ये यकीन हो गया कि मेरा मित्र ते हर वेले मेरे नाल है। आखो वाहिगुरू। धन गुरु रामदास जी, धन गुरु रामदास जी। प्यार न लखो न जी, धन बाबा दीप सिंह जी। सच्चाई है जिन्हों भी ये यकीन हो गया ना कि मित्र दोस्त मेरा जिहड़ा जर्रे जर्रे च रमिया होया वो मेरे नाल, उन्होंने फिर कदी किसी गल दी थुड़ नहीं रहिंदी। जदों विश्वास बनिया गुरु नानक दे उत्ते, भरोसा बन गया मेरा गुरु नानक हर जगह ते व्यापक है, फिर उन्होंने प्यार विच बचन कर दिता। जदों गए किसे घर विच मंगण दे लई, बीबी किसे घर दे कलेश तो कलपी सी, एक प्रशादा छकदे सी, पहले समय दी बात है। जदों एक प्रशादा मिलना छकण वास्ते वो छक लैना, गां मंगण वास्ते नहीं सी जाते। 24 घंटियां दे विच बस एक प्रशादा छकना बाबा नंद सिंह जी ने। एक घर चों गए मंगण दे लई, बीबी घर दे कलेश तो कलपी ते पता की कहंदी, कहण लगी प्रशादा मैं हुणे पकाउण लगी आ, पहले मेरा घर वाला खाएगा, उस तो बाद बच्चे खाणगे, परिवार दे बाकी जी खाणगे, उस तो बाद तेरे वर्गे वेलड़ां दी वारी आएगी। आखो वाहिगुरू। बाबा नंद सिंह जी मन भर आया बैराग विच, हे गुरु नानक होइए तेरे ते दर दर ते मंगण जाइए, मोहर लगी है तेरी ते मैं दर दर ते मंगदा फिरां। अज मंगण दे लई आए आ, अज तो बाद बाबा मंगण नहीं जाना। यकीन कर लिया गुरु नानक दे उत्ते, भरोसा कर लिया कि ओ हर जगह ते व्यापक है, ते यकीन विच एक बचन कर दिता। कहन लगे हे बाबा नानक भेजेगा ते खावांगे, नहीं तां इदां ही झट लंघावांगे। आखो वाहिगुरू। एडा भरोसा कीता, फिर भरोसे नूं डोलण नहीं दिता। उस तो बाद मंगण नहीं गए। ते इहो जी किरपा वरती, अज तक नानकसर तकरीबन 15-20 लाख तो भी ज्यादा संगत नानकसर जाती है। जिन्नी मर्जी संगत का इकट्ठ होवे, फिर प्रशादा उत्थे पकदा नहीं, पकिया पकाया ही आउंदा है। आखो वाहिगुरू। एक यकीन बन गया ना कि जिदा मैं नाम जपदा, जिदी मैं बंदगी करदा, वो मित्र मेरा दोस्त हर जगह ते सर्व व्यापक है। ते जिन्हों ये यकीन बन जावे, उन्हों फिर किसी गल दी कोई थुड़ नहीं रहिंदी, उन्हों किसी गल दी कोई कमी नहीं रहिंदी। मैं नहीं कह रहा, गुरु अर्जन दे पातशाह कहंदे, जां का मीत साजन कै समियां, तिस जन कहो कहो कांकी कमियां। अगे की कह रहे महाराज, पढ़े जी प्यार नाल। जाकी प्रीत गोबिंद स्यों लागी, दुख दर्द भ्रमता का भागी। ये रहाओ वालियां पंक्तियां ने। मेरे साहब कहंदे कहंदे, जिस बंदे दा प्यार, जिदी प्रीति, जिदा अंदरों मोह पै गया गुर परमेश्वर साईं नाल, परमात्मा दे नाल, फिर ओदे हर दुख, हर कलेश, ओदे हर तरह दे वहम भरम आपे ही दूर हो जाते ने। आखो वाहिगुरू। धन गुरु रामदास जी, धन गुरु रामदास जी। प्यार न लखो न जी, धन बाबा दीप सिंह। जिन्हां दी प्रीत लग गई ना, उन्हां दा फिर हर तरह दा दुख, हर तरह दा दर्द, हर तरह दा कलेश, हर तरह दे वहम भरम उन्हां दे अंदरों निकल जाते ने। ਇਹਦਾ मतलब ਇਹ नहीं ਜਿਹੜੇ प्रीत करते ने उन्हां दे उत्ते दुख दा समा आउंदा नहीं। ਜਿਹੜੇ गुरु नाल प्यार करते ने उन्हां दे जीवन दे विच उतराइयां चढ़ाइयां नहीं आउंदियां, आउंदियां ने, पर उन्हां नूं पता है, उन्हां नूं पता है ये जिहड़ा समा बनिया मुश्किल दा, इन्हें ते बीत जाना, इन्हें गुजर जाना। क्यों गुजर जाना? क्योंकि मेरा साहब मेरे नाल है, मेरा मालक मेरे नाल है।
ਉਹਨੇ ਤੇ ਇਸ ਸਮੇਂ ਨੂੰ ਸੂਲੀ ਦਾ ਕੰਡਾ ਬਣਾ ਕੇ ਕੱਟ ਹੀ ਦੇਣਾ ਹੈ। ਇਹ ਨਹੀਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਤਕਲੀਫਾਂ ਆਈਆਂ ਨੇ, ਉਤਰਾਈਆਂ ਚੜਾਈਆਂ ਆਈਆਂ ਨੇ, ਆਉਂਦੀਆਂ ਨੇ, ਪਰ ਉਹਨਾਂ ਨੂੰ ਭਰੋਸਾ ਇੰਨਾ ਹੁੰਦਾ ਮਾਲਕ ਦੇ ਉੱਤੇ, ਮਾਲਕ ਜੀ ਜੇ ਇਹ ਦੁੱਖ ਸੁੱਖ ਦਾ ਸਮਾਂ ਬਣ ਹੀ ਗਿਆ ਨਾ, ਸਮਾਂ ਬਣਾਉਣ ਵਾਲਾ ਵੀ ਤੂੰ ਏ ਤੇ ਟਾਲਣ ਵਾਲਾ ਵੀ ਤੂੰ ਹੀ ਏ। ਮੈਂ ਕਿਹਦੇ ਅੱਗੇ ਝੋਲੀ ਅੱਡਣੀ, ਯਾਰੀ ਤੇ ਮੈਂ ਤੇਰੇ ਨਾਲ ਪਾਈ ਹੈ। ਸਮਾਂ ਬਣਾਉਣ ਵਾਲਾ ਵੀ ਤੂੰ, ਇਸ ਮਾੜੇ ਸਮੇਂ ਨੂੰ ਟਾਲਣ ਵਾਲਾ ਵੀ ਤੂੰ ਏ। ਆਖੋ ਵਾਹਿਗੁਰੂ ਵਾਹਿਗੁਰੂ। ਅੱਗੇ ਜੀ, जाको रस हर रस है आयो, सो अन रस नाही लपटायो। ते जिन्हां दी हुण प्रीति लग गई, जिन्हां दा प्रेम पै गया, जिन्हां ने अंदरों मुहब्बत पा लई अपने गुर परमेश्वर नाल, उन्हां दी निशानी की है? जिन्हां दी प्रीति पै गई उन्हां दी निशानी की? पहली निशानी उन्हां दा मित्र बन गया। हर जगह दे उत्ते सर्व व्यापक ओनू ही वेखदे ने, किसे गल दी उन्हां नू थोड़ नहीं रहिंदी। ते जिन्हां दी प्रीति पै गई उन्हां दी दूजी निशानी कहंदे, जिन्हां दी प्रीति पै गई, जिन्हां नू नाम दा रस आ गया, उन्हां नू बाकी दे जिन्ने भी पदार्थां दे, दुनियावी पदार्थां दे रस ने ना, वो फिक्के लगने शुरू हो जाते ने। आखो वाहिगुरू वाहिगुरू। ये बाबा आनंद सिंह जी दे भी बचन ने, कहंदे जिन्हां नू नाम दा रस आ जावे ना, उन्हां नू दुनियावी रस फिक्के लगने शुरू हो जाते। उन्हां नू निंदिया चंगी नहीं लगदी, उन्हां नू चुगली चंगी नहीं लगदी, उन्हां नू झूठ चंगा नहीं लगता, उन्हां नू ठगियां करनियां, धोखा करना चंगा नहीं लगता। आखो वाहिगुरू। जिन्हां नू नाम दा रस आ गया, उन्हां नू बाकी दुनियावी दे रस आपे ही फिक्के लगने शुरू हो जाते हैं। अगे जी, जाका कहया दरगह चले, सो किसको नदर ले आवे तले। हुण भुलना नहीं, जांकी प्रीत गोबिंद सिंह लग गई। जिन्हां दी प्रीत लग गई, उन्हां दी अगली निशानी, उन्हां दा बोलिया होया एक एक बोल दरगाह दे विच चलदा। आखो वाहिगुरू वाहिगुरू। सच्चाई है साडी ते कई वारी साडे परिवार दे जी नहीं मनदे, पर नाम जपण वालियां दा हुक्म दरगाह विच चलदा है। नाम जपण वालियां दी गल नूं प्यारिओ गुरु साहब भी नहीं मोड़ सकदे। अजकल ते बड़े रिवाज तुर पए ने महापुरखां नालों तोड़न दे। अजकल बड़ा रिवाज तुर पिया महापुरखां दी निंदिया करन दा नाम पई ना। अज ना असीं 3 ਤੋਂ 4 परिवार एकत्रित होने आ ना, ये खोट, ये दोष, ये औगण साडे अंदर ना होवे महापुरखां दी निंदिया करन वाला। ये खोट जे है किते किसे मैंबर दे अंदर, ते ये खोट नूं कढ दिओ, खरे बन जाओ। कदी भी कमाई वालियां दी निंदिया नहीं करनी, बंदगी वालियां नूं अपशब्द नहीं बोलने, बंदगी वालियां नूं प्यारिओ बुरा भला नहीं कहना। क्यों? क्योंकि बंदगी वालियां दी यारी ओदे नाल जेड़ा घट घट विच वसिया होया है। असलीयत विच जदों तू बंदगी वाले दी निंदिया करदा, ओदी नहीं करदा, गुरु रामदास दी करदा। जदों उन्हां नूं अपशब्द बोलदा, उन्हां नूं नहीं बोलदा, तू गुर परमेश्वर नूं बोलदा है। ते सच्चाई है जदों तू बंदगी करन वालियां दी वडियाई करदा ना, गुर परमेश्वर दी वडियाई भी नाल आपे हो जाती है। कदी करके वेखो वडियाई नाम जपण वालियां दी। मैं सच कहना, सच तुसी बाबा दीप सिंह जी दा नाम लेना शुरू करो प्यार च। जदों तुसी उन्हां दा नाम लाओगे ना, बाबा दीप सिंह दी प्रसन्नता ते मिलेगी। पर प्यारिओ बाबा दीप सिंह जी दी प्रसन्नता नालों गुरु रामदास दी प्रसन्नता तुहाडी झोली च वध पैणी। क्यों? क्योंकि तू ओदा नाम ले रहा है जिन्ने मेरे दर दे उत्ते अपने सिर धड़ दी बाजी ला दिती है। आखो वाहिगुरू वाहिगुरू। जिन्ने अपनी शहादत देन लग्या, अपना सिर लमाउण लग्या भी कन्नी नहीं कतराई, तू ओदा नाम ले रहा है। ओ मेरे बच्चिया, तू ओदा नाम ले रहा है
जिन्ने मेरे दर दे लई अपना सब कुछ वार दिता, तू ओदा नाम लेना शुरू कीता है ते अज तो जिन्नियां बरकतां ने ना मैं तेरी झोली च पाउणियां शुरू कर देंगा। क्यों? क्योंकि तू ओदा नाम जपना शुरू कर दिता जिन्ने मेरे दर दे लई अपनी कुर्बानी कर दिती है। वाहिगुरू करके ते वेखो, कदी कोई टोट नहीं रहेगी। सारियां मुशंदगियां सारियां मुथाजियां मुक जाणगियां जदों तुसी नाम जपण वाले नूं धन कहोगे। प्यार नाल आखो ना, धन बाबा, धन बाबा। महाराज कहंदे प्यारिया, जां की प्रीत गोबिंद सिंह लागी उन्हां दी अगली निशानी, कहंदे जां का कया दरगाह चले। उन्हां दा ते दरगाह विच हुक्म चलदा है, परमेश्वर दी हजूरी विच उन्हां दा हुक्म मन्निया जांदा है। ते फिर जिन्हां दी प्रीति लग गई उन्हां नूं किसे तरह दी कोई भी मुथाजी नहीं रह जांदी जी। कह दिओ वाहिगुरू। धन गुरु रामदास जी, धन गुरु रामदास जी। अगे जी। जाका सब किश ताका होए, नानक ताको सदा सुख होए। कहंदे जेड़ा परमेश्वर है ना, सारी सृष्टि जिन्ने बनाई हुई है, ये सारा संसार जिन्ने बनाया है, कहंदे जेड़ा ओदी फिर सिफत करदा है, जेड़ा ओदी वडियाई करदा है, जेड़ा ओदा सेवक बन जांदा है, फिर परमेश्वर दा सारा कुछ सेवक दा ही बन जांदा है। ते फिर वो सदा ही आनंद दे विच अपना जीवन बतीत करदा है। कौन? किदा सब कुछ बन गया? परमेश्वर दा सब कुछ किदा बन जांदा है? भुलना नहीं, जां की प्रीत गोबिंद सिंह लागी। ये सारियां बख्शिशां ओदे उत्ते वरतदियां ने प्यारिओ, ओदे उत्ते सारा संसार जिहदा बनाया होया है। जदों उस परमेश्वर गुर परमेश्वर गुरु रामदास दा कोई सेवक बन जाता है ना, फिर सदा ही उन्हों आनंद की प्राप्ति होती है। अज दे शब्द दे विच पंचम पातशाह ने वेखो किड्डी प्यारी है सानू सिक्ख्या दित्ती, तू प्रेम कर, तू प्रीति कर, अपने मालक दे चरणां दे नाल जुड़। जदों जुड़ेगा ना ते प्यारिया, फिर तेरा ये लोक सुखी ते परलोक सुहेला हो जाएगा। बाबा आनंद सिंह बन गए गुरु नानक दे, गुरु ग्रंथ साहिब दे। ते प्यारिओ, फिर गुरु नानक ने कोई कमी ना छड्डी। एक समा इहो जिहा आया कि बाबा आनंद सिंह जी गुरु नानक दे चरणां दे नाल अभेद हो गए। आखो वाहिगुरू। धन गुरु रामदास जी, धन गुरु रामदास जी। प्यार नाल आखो ना, धन बाबा दीप सिंह जी। बाकी जदों भी आओ अमृतसर, अपने इस स्थान ते चरण जरूर पायो। 3-4 घंटे का वध समा कढ़ के आया करो। अपनियां अखां नाल ला के तको किवें किवें तुहाडा दिता एक एक किणका गुरु जी की कृपा नाल, ओदी बख्शिश नाल मैं कह रहा, एक एक तुहाडा दिता किणका थाएं पै रहा है, भले दे कारजां ते लग रहा है। ये सारियां दा शुकराना है जिन्हां ने हुण तक साथ दिता। अगां भी अपनी ये बख्शीश साडे गरीबां ते बनाई रखियो, बां साडी फड़ी रखियो जी। भुल चुक दी खिमा, प्यार से सारे फतेह बुलाओ। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी, साध संगत जी, आप जी के चरणों च बेनती। दास की तीसरी किताब प्रेरणादायक अनमोल बचन जो आप जियां की खिदमत दे विच हाज़र है। इस किताब दे विच तुहानूं मोटीवेट करने वास्ते, तुहानूं हलूणा देने वास्ते वखरे वखरे बचन ने। जिहड़ा भी किताब नूं पढ़ रहा उन्होंने इदां दी फीलिंग आउंदी जिवें बाबा दीप सिंह जी अज साडे लई ये बचन कर रहे हैं। ये किताब नूं आप जी जरूर पढ़िओ भी और प्रचार हित वंडिओ भी। अगली बेनती, जो ये नवीं पेन ड्राइव आई है, इस पेन ड्राइव दे विच जो जपजी साहब, जाप साहब, तप प्रसाद सवैये इन्हां दी कथा की गई है। ये मेरी बेनती है, एक एक अपने लिए, एक एक गांव वंडण वास्ते जरूर मंगवाओ। और तुहानूं ये जान के खुशी होएगी, ये जो वाहिगुरू सिमरन की चिप ये रसोई च ला लो, भावें अपने कमरियां च ला लो,
24 ਘੰਟੇ ਇਹ ਮਿੱਠੀ ਜੀ ਆਵਾਜ਼ ਵਿੱਚ ਸਿਮਰਨ ਚੱਲਦਾ ਰਹੇ। ਇੱਦਾਂ ਦੀ ਫੀਲਿੰਗ ਆਉਣ ਲੱਗ ਪੈਂਦੀ, ਇਹੋ ਜਿਹਾ ਔਰਾ ਬਣ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰ ਰਹੇ ਨੇ। ਇਹ ਸਾਰੀਆਂ ਚੀਜ਼ਾਂ ਆਪ ਜੀ ਆਪਣੇ ਲਈ ਵੀ ਅਤੇ ਅਗਾਂਹ ਪ੍ਰਚਾਰ ਹਿੱਤ ਵੰਡਣ ਲਈ ਵੀ, ਕਿਸੇ ਬੱਚੇ ਦਾ ਜਨਮ ਦਿਨ ਹੈ ਜਾਂ ਮੈਰਿਜ ਐਨਵਰਸਰੀ ਹੈ, ਉਸ ਸੰਬੰਧ ਦੇ ਵਿੱਚ ਵੰਡਣ ਲਈ ਵੀ ਮੰਗਵਾਉਣ ਵਾਸਤੇ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਵਿਸਾਖੀ ਦਾ ਖਾਲਸਾ ਸਾਜਨਾ ਦਿਵਸ ਦਾ ਦਿਨ ਆ ਰਿਹਾ। ਇਸੇ ਸਬੰਧ ਦੇ ਵਿੱਚ ਸਾਧ ਸੰਗਤ ਜੀ 15 ਅਪ੍ਰੈਲ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਭਾਈ ਸਮਾਗਮ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ। ਸਾਰੇ ਪਰਿਵਾਰਕ ਮੈਂਬਰਾਂ ਨੇ 10 10 20 20 50 50 ਨੂੰ ਨਾਲ ਲੈ ਕੇ ਦਸਵੰਧ ਵਿੱਚੋਂ ਗੱਡੀਆਂ ਭਾਵੇਂ ਕਿਰਾਏ 'ਤੇ ਕਰ ਲਿਓ, ਸਾਰੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਆਪ ਜੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ ਹੈ ਰਹਿਣ ਸਭਾਈ ਸਮਾਗਮ ਦੇ ਵਿੱਚ ਕਿਵੇਂ ਕਿਵੇਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਸਾਡੇ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ। ਹਜ਼ਾਰਾਂ ਪ੍ਰੇਮੀ ਇਹੋ ਜਿਹੇ ਨੇ ਜਿਹੜੇ ਤੁਹਾਨੂੰ ਦੱਸਣਗੇ ਕਿ ਸਾਡੇ ਨਾਲ ਆਹ ਕਿਰਪਾ ਵਰਤੀ, ਸਾਡੇ ਉੱਤੇ ਆਹ ਬਖਸ਼ਿਸ਼ ਵਰਤੀ। ਆਓ ਬਖਸ਼ਿਸ਼ਾਂ ਲੈਣ ਦਾ ਸਮਾਂ, ਔਰ ਇਹਦੇ ਵਿੱਚ ਕੋਈ ਵੀ ਗੈਰ ਹਾਜ਼ਰੀ ਨਾ ਕਰਿਓ। ਜਿਨ੍ਹਾਂ ਨੂੰ ਇਸ ਦਰ ਤੋਂ ਬਾਬਾ ਦੀਪ ਸਿੰਘ ਜੀ ਦੇ ਘਰ ਤੋਂ ਕੁਝ ਨਾ ਕੁਝ ਪ੍ਰਾਪਤ ਹੋਇਆ, 10 ਨੂੰ ਲੈ ਕੇ ਆਇਓ। ਔਰ ਜਿਹੜੀ ਮੈਂ ਵਿਸ਼ੇਸ਼ ਬੇਨਤੀ ਕਰਨੀ ਚਾਹੁੰਦਾ, ਇਸ ਦਿਨ ਸਾਰਿਆਂ ਨੇ ਜੋ ਵੀਰ ਨੇ ਉਹਨਾਂ ਨੇ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੇ ਕੇਸਰੀ ਦੁਪੱਟੇ ਲੈ ਕੇ ਇੱਕੋ ਯੂਨੀਫਾਰਮ ਦੇ ਵਿੱਚ ਖਾਲਸਾਈ ਲਿਬਾਸ ਦੇ ਵਿੱਚ ਹਾਜ਼ਰ ਹੋਣਾ। ਅਗਲੀ ਜਿਹੜੀ ਬੇਨਤੀ ਹੈ ਕਿ ਇਸ ਦਿਨ ਜੋ ਸਮੂਹਿਕ ਬੱਚਿਆਂ ਦੀ ਦਸਤਾਰ ਸਜਾਉਣ ਦਾ ਵੀ ਪ੍ਰੋਗਰਾਮ ਰੱਖਿਆ ਗਿਆ। ਜਿਹੜੇ ਬੱਚੇ ਦਸਤਾਰ ਸਜਾਉਣਾ ਚਾਹੁੰਦੇ ਹੋਣ, ਕੇਸਰੀ ਦਸਤਾਰਾਂ ਨਾਲ ਲੈ ਕੇ ਜੋ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਪਹੁੰਚ ਜਿਓ। ਜਿੰਨੇ ਵੀ ਬੱਚੇ ਹੋ ਜਾਣਗੇ ਮਹਾਰਾਜ ਜੀ ਦੀ ਮਿਹਰ ਨਾਲ, ਉਹ ਬੱਚਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤ ਦੀ ਹਜ਼ੂਰੀ 'ਚ, ਗੁਰੂ ਪਿਤਾ ਜੀ ਦੀ ਹਜ਼ੂਰੀ ਦੇ ਵਿੱਚ ਦਸਤਾਰ ਸਜਾਈ ਜਾਏਗੀ। ਵੱਡੀ ਗਿਣਤੀ 'ਚ ਬੱਚਿਆਂ ਨੂੰ ਬੇਨਤੀ, ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇੱਕ ਖਾਸ ਬੇਨਤੀ ਹੋ ਰਹੀ, 15 ਤਰੀਕ ਸ਼ਨੀਵਾਰ ਇਸੇ ਦਿਨ ਸ਼ਾਮ ਨੂੰ 6 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ। ਜਿਹੜੇ ਨਿਗੋਰੇ ਹੋ ਨਾ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹ ਇਹ ਨਿਗੋਰੇਪਨ ਦਾ ਜਿਹੜਾ ਦਾਗ ਹੈ ਨਾ, ਉਹਨੂੰ ਦੂਰ ਕਰਵਾਓ। ਨਸ਼ਿਆਂ ਦੇ ਕੋੜ ਨੂੰ, ਹੋਰ ਜਿਹੜੇ ਆਲਸ ਦੇ ਕੋੜ ਸਾਡੇ ਘਰਾਂ ਦੇ ਵਿੱਚ ਨੇ, ਇਹਨਾਂ ਨੂੰ ਕੱਢੋ। ਅੰਮ੍ਰਿਤ ਛਕਣ ਵਾਸਤੇ ਆਪਣਾ ਮਨ ਪੱਕਾ ਕਰੋ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੋਰੇ ਕਾ ਹੈ ਨਾਉ ਬੁਰਾ। ਇਹ ਮੇਰੀ ਬੇਨਤੀ ਹੈ। ਜਿਹੜੇ ਸਿੱਖ ਨੇ ਉਹਨਾਂ ਨੇ ਤੇ ਅੰਮ੍ਰਿਤ ਛਕਣਾ ਹੀ ਛਕਣਾ, ਕਿਸੇ ਨੇ ਵੀ ਗੁਰੇਜ਼ ਨਹੀਂ ਕਰਨਾ। ਅਤੇ ਜਿਹੜੇ ਹਿੰਦੂ ਵੀਰ ਸੁਣਦੇ ਹੋ ਨਾ, ਮੈਂ ਸੂਰਤ ਗਿਆ ਸਾਂ। ਸੂਰਤ ਜਾ ਕੇ ਮੇਰਾ ਮਨ ਬੜਾ ਹੀ ਪ੍ਰਸੰਨ ਹੋਇਆ। ਉੱਥੇ ਜਿਸ ਵੀ ਪਰਿਵਾਰ 'ਚ ਮੈਨੂੰ ਜਾਣ ਦਾ ਮੌਕਾ ਮਿਲਿਆ, ਸਾਰੇ ਸਹਿਜਧਾਰੀ ਪਰਿਵਾਰ, ਉਹਨਾਂ ਨੇ ਸਮਾਗਮ ਕਰਵਾਇਆ। ਜਿਸ ਵੀ ਹਿੰਦੂ ਵੀਰ ਦੇ ਘਰ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ, ਤੁਸੀਂ ਜਾ ਕੇ ਕਦੀ ਵੇਖਿਓ। ਸੂਰਤ ਦੇ ਤਕਰੀਬਨ ਹਰ ਹਿੰਦੂ ਪਰਿਵਾਰ ਦੇ ਜੋ ਮੈਂਬਰਾਂ ਨੇ ਆਪਣੇ ਵੱਡੇ ਪੁੱਤਰ ਨੂੰ ਨਾ ਸਿੱਖ ਬਣਾਇਆ, ਅੰਮ੍ਰਿਤ ਛਕਾਇਆ। ਮੈਂ ਪੁੱਛਿਆ, ਮੈਂ ਕਿਹਾ ਇਹ ਕਿਉਂ ਕਰ ਰਹੇ ਹੋ, ਤੁਸੀਂ ਤੇ ਹਿੰਦੂ ਹੋ? ਕਹਿੰਦੇ ਜੀ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਬੜਾ ਹੀ ਪਿਆਰ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀਆਂ ਨਾ ਦਿੰਦੇ ਤੇ ਅੱਜ ਸਾਡੇ ਘਰਾਂ ਦੇ ਵਿੱਚ ਰੌਣਕਾਂ ਨਾ ਲੱਗਦੀਆਂ, ਸਾਡੇ ਮੰਦਰਾਂ ਦੇ ਵਿੱਚ ਰੌਣਕਾਂ ਨਾ ਲੱਗਦੀਆਂ। ਅੱਜ ਜੇ ਸਾਡਾ ਪਰਿਵਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਕਰਕੇ, ਤੇ ਅਸੀਂ ਹੋਰ ਤੇ ਕੁਝ ਨਹੀਂ ਕਰ ਸਕਦੇ। ਆਪਣੇ ਵੱਡੇ ਪੁੱਤ ਨੂੰ ਅੰਮ੍ਰਿਤ ਛਕਾ ਦਿੰਦੇ ਹਾਂ, ਹੋਰ ਕੁਝ ਨਹੀਂ ਅਸੀਂ ਕਰ ਸਕਦੇ। ਘੱਟ ਤੋਂ ਘੱਟ ਇਸ ਢੰਗ ਨਾਲ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਕਰੀਏ। ਕਹਿੰਦੇ ਸਾਡੇ ਮਨ ਦੀ ਇਹ ਭਾਵਨਾ ਹੈ। ਵੇਖੋ ਕਈ ਪਿਆਰ ਵਾਲੇ ਦੂਜੇ ਧਰਮਾਂ ਵਾਲੇ ਵੀ ਅੱਗੇ ਲੰਘ ਰਹੇ ਨੇ, ਤੇ ਅੱਜ ਸਿੱਖਾਂ ਨੂੰ ਕਿਹਾ ਜਾ ਰਿਹਾ ਤੁਸੀਂ ਸਿੱਖ ਬਣ ਜਾਓ। ਇਹ ਮੇਰੀ ਬੇਨਤੀ ਹੈ। ਹੁਮ ਹੁਮਾ ਕੇ ਅੰਮ੍ਰਿਤ ਛਕਣ ਵਾਸਤੇ ਤੁਸੀਂ ਪਹੁੰਚਣਾ। ਕਕਾਰ ਪਹਿਨ ਕੇ ਆਉਣਾ। ਜਿਹੜੇ ਕਕਾਰ ਨਹੀਂ ਖਰੀਦ ਸਕਦੇ ਉਹਨਾਂ ਦੇ ਲਈ ਟਰਸਟ ਵੱਲੋਂ ਫ੍ਰੀ ਕਕਾਰਾਂ ਦਾ ਵੀ ਪ੍ਰਬੰਧ ਕੀਤਾ ਜਾਏਗਾ। ਔਰ ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਕਈ ਕਹਿੰਦੇ ਜੀ ਰਹਿਤ ਨਹੀਂ ਰੱਖੀ ਜਾਣੀ ਸਾਡੇ ਕੋਲੋਂ। ਉਹ ਨਹੀਂ ਪਿਆਰਿਓ, ਜਾਂ ਤੇ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਦੇ ਉੱਤੇ ਛੱਡ ਦਿਓ, ਤੇ ਜਾਂ ਬਾਬਾ ਦੀਪ ਸਿੰਘ ਨੂੰ ਛੱਡ ਦਿਓ। ਦੋ ਗੱਲਾਂ ਨੇ, ਜਾਂ ਤੇ ਬਾਬਾ ਦੀਪ ਸਿੰਘ ਨੂੰ ਛੱਡੋ ਜਾਂ ਸਾਰਾ ਕੁਝ ਹੀ ਉਹਨਾਂ 'ਤੇ ਛੱਡ ਦਿਓ। ਅਤੇ ਜਦੋਂ ਸਾਰਾ ਕੁਝ ਉਹਨਾਂ 'ਤੇ ਛੱਡਾਂਗੇ ਨਾ, ਉਹ ਸਾਡੇ ਕੋਲੋਂ ਰਹਿਤ ਵੀ ਰਖਵਾ ਲੈਣਗੇ। ਭਰੋਸਾ ਕਰਕੇ ਚੱਲੀਏ। ਇਹ ਮੇਰੀ ਬੇਨਤੀ ਹੈ।
ਅੰਮ੍ਰਿਤ ਜਿਨ੍ਹਾਂ ਨੇ ਨਹੀਂ ਛਕਿਆ ਉਹ ਛਕੋ, ਔਰ ਜਿਨ੍ਹਾਂ ਨੇ ਛਕਿਆ 5-5 10-10 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਇਓ। ਤੁਹਾਡੀ ਦਿੱਤੀ ਪ੍ਰੇਰਨਾ ਦੇ ਨਾਲ ਜੇ ਅਗਲੇ ਦਾ ਜੀਵਨ ਬਦਲ ਗਿਆ, ਪਿਆਰਿਓ, ਸਾਰੀ ਜ਼ਿੰਦਗੀ ਉਹਨੇ ਜਿੰਨੀ ਵੀ ਬੰਦਗੀ ਕਰਨੀ, ਜਿੰਨੀ ਵੀ ਕਮਾਈ ਕਰਨੀ, ਦਸਵੰਧ ਤੁਹਾਡੇ ਖਾਤੇ ਵਿੱਚ ਆਟੋਮੈਟਿਕ ਉਹਨਾਂ ਦੀ ਕਮਾਈ ਦਾ, ਉਹਨਾਂ ਦੀ ਬੰਦਗੀ ਦਾ ਜਮ੍ਹਾਂ ਹੁੰਦਾ ਜਾਏਗਾ। ਆਓ, ਸਮਾਂ ਹੈ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ, ਇਹ ਨਸ਼ਿਆਂ ਦੇ ਕੋੜ ਨੂੰ ਕੱਢਣ ਦਾ, ਆਪਣੇ ਘਰ ਦੇ ਵਿੱਚੋਂ ਆਲਸ ਨੂੰ ਕੱਢਣ ਦਾ, ਹੋਰ ਮੰਦੀਆਂ ਚੀਜ਼ਾਂ ਨੂੰ ਕੱਢਣ ਦਾ। ਇਹ ਮੇਰੀ ਬੇਨਤੀ 15 ਤਰੀਕ ਸਾਰਿਆਂ ਨੇ 5 ਵਜੇ ਤੱਕ ਪਹੁੰਚ ਜਾਣਾ ਤਾਂ ਜੋ 6 ਵਜੇ ਅੰਮ੍ਰਿਤ ਦਾ ਬੱਟਾ ਤਿਆਰ ਹੋ ਸਕੇ। ਆਪ ਜੀਆਂ ਦੇ ਚਰਨਾਂ ਵਿੱਚ ਇੱਕ ਵਿਸ਼ੇਸ਼ ਬੇਨਤੀ ਹੋਰ ਹੈ। ਜੋ ਸੰਗਤਾਂ ਤਰਨਤਾਰਨ ਰੋਡ ਤੋਂ ਜਾਂ ਤਰਨਤਾਰਨ ਸਾਹਿਬ ਵੱਲੋਂ ਉਧਰਲੇ ਪਿੰਡਾਂ 'ਚੋਂ ਜਾਂ ਅੰਮ੍ਰਿਤਸਰ ਸਾਹਿਬ ਸ਼ਹਿਰ ਤੋਂ ਆਉਣ ਵਾਲੀਆਂ ਹੋਣ, ਉਹਨਾਂ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਹ ਬੱਸਾਂ, ਇਹ ਗੱਡੀਆਂ ਸ਼ਾਮ ਨੂੰ 6 ਵਜੇ ਭਲਾਈ ਕੇਂਦਰ ਤੋਂ ਚੱਲ ਕੇ ਜੋ ਸੰਗਤ ਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ, ਔਰ ਸਮਾਪਤੀ ਤੋਂ ਬਾਅਦ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਛੱਡ ਵੀ ਦੇਣਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਿਓ, ਔਰ ਇਹ ਸਾਰਾ ਸਮਾਗਮ PTC ਸਿਮਰਨ 'ਤੇ ਵੀ ਔਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ 'ਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਰਾਮ ਤੀਰਥ ਰੋਡ ਤੇ 1 ਨੰਬਰ ਯੂਨਿਟ, 2 ਨੰਬਰ ਯੂਨਿਟ ਔਰ ਬਟਾਲਾ ਰੋਡ ਤੇ 3 ਨੰਬਰ ਯੂਨਿਟ, ਇਹ ਸਾਰੇ ਕਾਰਜ ਸੇਵਾਵਾਂ ਦੇ ਚੱਲ ਰਹੇ ਨੇ। ਸਾਰੇ ਪਰਿਵਾਰਕ ਮੈਂਬਰਾਂ ਤੋਂ ਇਹ ਗੱਲ ਲੁਕੀ ਹੋਈ ਨਹੀਂ, ਸਭ ਨੂੰ ਪਤਾ ਹੈ। ਮੈਂ ਜਿਹੜੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਮੈਨੂੰ ਬਹੁਤ ਸਾਰੇ ਸੰਗਤਾਂ ਦੇ ਸੁਨੇਹੇ ਆਉਂਦੇ ਨੇ, ਬਹੁਤ ਸਾਰੇ ਪ੍ਰੇਮੀ ਮਿਲਦੇ ਜੀ, ਸਾਡੇ ਇਲਾਕੇ ਵਿੱਚ ਵੀ ਤੁਸੀਂ ਇਹੋ ਜਿਹਾ ਸਕੂਲ ਖੋਲ੍ਹੋ, ਇਹੋ ਜਿਹਾ ਹਸਪਤਾਲ ਖੋਲ੍ਹੋ ਜਿਵੇਂ ਰਾਮ ਤੀਰਥ ਰੋਡ ਤੇ ਚੱਲ ਰਿਹਾ। ਤੇ ਮੇਰੀ ਬੇਨਤੀ ਪਿਆਰਿਓ, ਜੇ ਅਸਲੀਅਤ ਦੇ ਵਿੱਚ ਤੁਹਾਡੇ ਅੰਦਰ ਪੰਥ ਦਾ ਦਰਦ ਹੈ, ਅਸਲੀਅਤ ਦੇ ਵਿੱਚ ਜੇ ਚਾਹੁੰਦੇ ਹੋ ਕਿ ਇਹ ਪ੍ਰਚਾਰ ਹਰ ਘਰ ਦੇ ਵਿੱਚ ਫੈਲੇ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਨਗਰਾਂ ਦੇ ਵਿੱਚ ਇਹ ਚੀਜ਼ ਫੈਲੇ, ਤੁਹਾਡੇ ਕੋਲ ਕੋਈ ਵੀ ਜ਼ਮੀਨ, ਕੋਈ ਵੀ ਇੱਦਾਂ ਖੇਤ ਪਏ ਹੋਣ, ਕੋਈ ਜ਼ਮੀਨ ਪਈ ਹੋਵੇ, ਆਪ ਜੀ ਉਹ ਜ਼ਮੀਨ, ਤੁਹਾਡਾ ਕੰਮ ਇੰਨਾ ਹੀ ਹੈ ਕਿ ਉਹ ਜ਼ਮੀਨ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦੇ ਨਾਮ ਕਰਾਉਣੀ ਹੈ। ਅੱਗੋਂ ਉਸ ਜਗ੍ਹਾ ਦੇ ਉੱਤੇ ਸਕੂਲ ਬਣਾਉਣਾ, ਹਸਪਤਾਲ ਬਣਾਉਣਾ, ਔਰ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਆਹ ਚੀਜ਼ਾਂ ਬਣਾਉਣੀਆਂ, ਇਹ ਫਿਰ ਟਰਸਟ ਦੀ ਜ਼ਿੰਮੇਵਾਰੀ ਬਣ ਜਾਏਗੀ। ਮੇਰੀ ਬੇਨਤੀ, ਪੰਥ ਦਰਦੀ ਗੱਲਾਂ ਦੇ ਨਾਲ ਨਾ ਬਣੀ ਹੈ। ਜੇ ਅਸਲੀਅਤ ਦੇ ਵਿੱਚ ਪੰਥ ਦਾ ਦਰਦ ਹੈ ਨਾ, ਤੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਤੁਹਾਡੇ ਕੋਲ ਕਿਸੇ ਵੀ ਢੰਗ ਦੀ ਕੋਈ ਜ਼ਮੀਨ ਹੈ ਜਿਹੜੀ ਤੁਸੀਂ ਦਾਨ ਵਿੱਚ ਦੇਣਾ ਚਾਹੁੰਦੇ ਹੋ, ਕਿ ਤੁਹਾਡੇ ਅੰਦਰ ਇਹ ਤੜਪ ਹੈ ਕਿ ਸਾਡੇ ਇਲਾਕੇ ਦੇ ਵਿੱਚ ਹੋਰ ਤਰੱਕੀ ਹੋਵੇ, ਤੇ ਆਓ, ਇਹ ਮੌਕਾ ਹੈ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ। ਗੱਲਾਂ ਬਾਤਾਂ ਦੇ ਨਾਲ ਤੇ ਬੜਾ ਸਮਾਂ ਅਸੀਂ ਲੰਘਾ ਦਿੱਤਾ ਹੈ। ਆਓ ਹੁਣ ਇਕੱਠੇ ਮਿਲ ਕੇ ਚੱਲੀਏ। ਗੁਰਦੁਆਰੇ ਸਾਡੇ ਪਿੰਡਾਂ ਵਿੱਚ, ਨਗਰਾਂ ਵਿੱਚ, ਸ਼ਹਿਰਾਂ ਵਿੱਚ ਬਹੁਤ ਨੇ, ਬਣਨੇ ਵੀ ਚਾਹੀਦੇ ਨੇ, ਔਰ ਆਲੀਸ਼ਾਨ ਤੋਂ ਆਲੀਸ਼ਾਨ ਇਮਾਰਤਾਂ ਗੁਰੂ ਘਰਾਂ ਦੀਆਂ ਹੋਣ, ਸੰਗਤਾਂ ਉੱਥੇ ਬਹਿ ਕੇ ਕਥਾ ਕੀਰਤਨ ਦੇ ਲਾਭ ਲੈਣ, ਇਹ ਚੀਜ਼ਾਂ ਵੀ ਚਾਹੀਦੀਆਂ ਨੇ। ਪਰ ਪਿਆਰਿਓ, ਕਦੀ ਗੌਰ ਕਰਨਾ, ਤੁਸੀਂ ਇਹ ਨਹੀਂ ਚਾਹੁੰਦੇ ਤੁਹਾਡੇ ਇਲਾਕੇ ਦੇ ਵਿੱਚ ਇਹੋ ਜਿਹਾ ਸਕੂਲ ਖੁੱਲ੍ਹੇ ਜਿਸ ਸਕੂਲ ਦੇ ਵਿੱਚ ਬੱਚੇ ਦੁਨਿਆਵੀ ਪੜ੍ਹਾਈ ਦੇ ਨਾਲ ਅਧਿਆਤਮਕ ਪੜ੍ਹਾਈ ਕਰਨ, ਤੇ ਸਾਰਾ ਪਰਿਵਾਰ ਉਸ ਅਧਿਆਤਮਕਤਾ ਦੀ ਪੜ੍ਹਾਈ ਨੂੰ ਕਰਕੇ ਗੁਰੂ ਘਰ ਦੇ ਨਾਲ ਜੁੜ ਜਾਵੇ। ਇੱਕ ਗੁਰਦੁਆਰਾ ਕੀ, ਘਰ ਘਰ ਹੀ ਗੁਰਦੁਆਰਾ ਬਣ ਜੇ। ਇਸ ਮੁਹਿੰਮ ਦੇ ਵਿੱਚ ਮੈਂ ਬੇਨਤੀ ਕਰਦਾ, ਸਾਰੇ ਜਾਣੇ ਸ਼ਾਮਲ ਹੋਵੋ। ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਲ ਕੋਈ ਜਗ੍ਹਾ ਹੈ, ਆਪ ਜੀ ਨੇ ਟਰਸਟ ਦੇ ਨਾਮ ਕਰਾਉਣੀ, ਉਸ ਤੋਂ ਬਾਅਦ ਫਿਰ ਤੁਹਾਡੇ ਟਰਸਟ ਦੀ ਜ਼ਿੰਮੇਵਾਰੀ ਹੋਏਗੀ ਉੱਥੇ ਸਕੂਲ, ਚੰਗੇ ਹਸਪਤਾਲ ਬਣਾਉਣ ਦੀ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤੇ ਆਓ ਭੂਮੀ ਦਾਨ ਕਰਕੇ, ਇਹ ਸਹਿਯੋਗ ਕਰਕੇ ਆਪਣੇ ਪੰਜਾਬ ਦੀ ਹੋਰ ਤਰੱਕੀ ਦੇ ਲਈ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਾਥ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।